ਅੱਛਾ ਹੁਣ 73 ਵਰੇ ਹੋ ਗਏ ਨੇ ਪਾਕਿਸਤਾਨ ਹਿੰਦੁਸਤਾਨ ਨੂੰ ਬਣੇ ਹੋਏ। ਹਾਂ ਤੇ ਕਦੀ ਦਿਲ ਕੀਤਾ ਆਪਣਾ ਪਿੰਡ ਵੇਖਣ ਨੂੰ? ਕਈ ਸਾਲ ਖਾਬਾਂ 'ਚ ਜਾਂਦਾ, ਖਾਬਾਂ ਜਾਂਦੇ ਸੀ ਕਈ ਸਾਲ ਬੜਾ ਯਾਦ। ਖਾਬਾਂ 'ਚ ਪਹੁੰਚ ਗਿਆ। इस तरह बड़ी आशा ला के मर गए लोग कि आज जल जाएंगे, साल 2 साल में ये बोझ अमन स्कूल में घर जाऊंगा। ਅੱਛਾ ਉਸ ਵੇਲੇ ਵੀ ਐ ਸੀਗਾ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਬਸ ਉਜਾੜੇ ਪਏ ਨੇ हाँ जी ਤੇ ਮਹੀਨਾ 2 ਮਹੀਨੇ ਬਾਅਦ ਚੱਲ ਜਾਣਗੇ ਵਾਪਸ। ज्यादा लोगों ने खुशी कि थोड़ी देर ही है तो फिर आ जाएंगे, लेकिन नहीं सी। वो जिन्होंने पता नहीं सी भी की होएगा वो गल सोचते सन। मैं क्या भी मेरा पिंड है, मेरे भरा जे अल्लाह का सुख खुशी बच्चों कोई दुश्मनी ना हो आपसे। मैं उन्हें पूछा मैं कोई दुश्मनी पर, उन्हें कहने बिल्कुल कोई नहीं सारे। मैं कहा दुआ मंगना भी अल्लाह ताला तुहानू हमेशा महफूज रखे ते खुश रखे। ਗਰਦਾਰੀ ਲਾਲ ਦੇ ਪੁੱਤਰ ਸਨ ਤੁਹਾਡੇ ਨਾਲ ਪੜਦੇ? हाँ जी, एक बूटी लाल ते एक पूना लाल सी। ਬੂਟੀ ਲਾਲ ਤੇ ਪੂਨਾ ਲਾਲ। वो मैनू याद मेरे ਅੱਛਾ ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਹਮੇਸ਼ਾ ਹੀ ਤਰ੍ਹਾਂ ਉਹਨਾਂ ਬਜ਼ੁਰਗਾਂ ਦੀਆਂ ਯਾਦਾਂ ਆਪ ਜੀ ਦੇ ਰੂਬਰੂ ਕਰਦੀ ਹੈ ਜਿਨ੍ਹਾਂ ਨੇ 1947 ਤੋਂ ਪਹਿਲੇ ਅਣਵੰਡਿਆ ਪੰਜਾਬ ਵੇਖਿਆ ਔਰ 1947 ਵਿੱਚ ਉਜਾੜੇ। ਇਹੋ ਜਿਹੇ ਬਜ਼ੁਰਗ ਜਿਹੜੇ ਨੇ ਇਹਨਾਂ ਦੀਆਂ ਕਹਾਣੀਆਂ ਬਹੁਤ ਹੀ ਘੱਟ ਸਾਨੂੰ ਆਮ ਦੱਸੀਆਂ ਜਾਂਦੀਆਂ ਨੇ ਕਿ ਇਹਨਾਂ 'ਤੇ ਕੀ ਹੱਡ ਬੀਤੀ। ਆਓ ਇਸੇ ਤਰ੍ਹਾਂ ਦੇ ਇੱਕ ਬਜ਼ੁਰਗ ਸਾਡੇ ਨਾਲ ਬੈਠੇ ਨੇ, ਇਹਨਾਂ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ। अस्सलाम वालेकुम, सत श्री अकाल। वालेकुम सलाम, सत श्री अकाल। की हाल ने जी? ठीक हो? अरे ठीक है, तबीयत से ठीक जी? करम है। ना की ਤੁਹਾਡਾ? मेरा नाम गुलजार है, गुलजार अली। ਗੁਲਜ਼ਾਰ ਅਲੀ। ਤੇ ਤੁਹਾਡੇ ਵਾਲਿਦ ਸਾਹਿਬ ਦਾ? अब्दुल हक। ਅਬਦੁਲ ਹਕ। ਦਾਦਾ ਜੀ ਦਾ ਨਾਮ ਚੇਤੇ? इमामदीन। ਇਮਾਮਦੀਨ। ਅੱਛਾ ਇਸ ਵੇਲੇ ਆਪਾਂ ਜਿਸ ਪਿੰਡ ਜਿੱਥੇ ਬੈਠੇ ਆ ਇਸ ਜਗ੍ਹਾ ਦਾ ਕੀ ਨਾਮ ਹੈ? ਇਹ ਅਹਿਮਦ ਟਾਊਨ ਹੈ। ਇਹ ਜੇ ਇਲਾਕਾ ਸੀਗਾ ਦਿਹਾਤੀ ਸ਼ਹਿਰ ਤੋਂ ਬਾਹਰ ਸੀਗਾ, ਇਹ ਹੁਣ ਸ਼ਹਿਰ ਚ ਆਏਗਾ। सांगला? हाँ जी, सांगला हिल। सांगला। ਅੱਛਾ ਤੇ ਆਪਣਾ ਹੁਣ ਤੁਸੀਂ ਇੱਥੇ ਦੇ ਵਸਿੰਦੇ ਹੋ ਜਾਂ ਉਧਰੋਂ ਉੱਠ ਕੇ ਆਏ ਹੋ? ਅਸੀਂ ਉਧਰੋਂ ਉੱਠ ਕੇ ਆਏ ਹਾਂ ਸੰਨ 47 ਚ। ਸੰਨ 47 ਚ। ਉੱਥੇ ਤੁਹਾਡਾ ਕਿਹੜਾ ਪਿੰਡ ਸੀ? ਉੱਥੇ ਲੰਗੋਵਾਲ ਸੀ, ਬਟਾਲੇ ਤੋਂ ਚੜ੍ਹਦੇ ਪਾਸੇ 3 ਮੀਲ ਦੇ ਫਾਸਲੇ ਤੇ। ਲੌਂਗੋਵਾਲ ਬਟਾਲੇ ਦੇ ਲਾਗੇ? ਹਾਂ, ਬਟਾਲੇ ਤੋਂ 3 ਮੀਲ ਚੜ੍ਹਦੇ ਪਾਸੇ ਕਾਨੂੰਵਾਲੇ ਰੋਡ ਤੇ ਸੀ। ਅੱਛਾ ਕਾਨੂੰਵਾਲੇ ਰੋਡ ਤੇ। ਤੇ ਆਪਣਾ ਜਿਹੜਾ ਜ਼ਿਲ੍ਹਾ ਸੀ ਉਹ ਗੁਰਦਾਸਪੁਰ? ਗੁਰਦਾਸਪੁਰ ਤਹਿਸੀਲ ਬਟਾਲਾ ਸੀ। ਤਹਿਸੀਲ ਬਟਾਲਾ। ਅੱਛਾ ਜਿਹੜੇ ਪਿੰਡ ਲੌਂਗੋਵਾਲ 'ਚ ਤੁਸੀਂ ਰਹਿੰਦੇ ਸੀ ਇੱਥੇ ਸਿੱਖ ਹਿੰਦੂ ਬਾਕੀ ਕੌਮਾਂ ਵੀ ਸਨ ਜਾਂ ਸਿਰਫ ਮੁਸਲਮਾਨ? ਨਹੀਂ, ਉਸ ਪਿੰਡ 'ਚ ਕੋਈ ਹੋਰ ਨਹੀਂ ਸੀਗਾ, ਈਸਾਈ ਸਨ। ਅੱਛਾ ਤੇ ਮੁਸਲਮਾਨ ਸਨ, ਬਸ ਮੁਸਲਮਾਨ ਸਨ। ਅੱਛਾ ਤੁਹਾਡੇ ਪਿੰਡ ਦੇ ਜਿਹੜੇ ਲੌਂਗੋਵਾਲ ਸੀ ਇਹਦੇ ਲਾਗੇ ਲਾਗੇ ਪਿੰਡਾਂ ਦਾ ਪਤਾ ਕਿਹੜੇ ਕਿਹੜੇ ਸੀ? ਹਾਂਜੀ ਪਤਾ ਹੈ। ਲਾਗੇ ਕੋਟਲੀ ਸੀ ਸਰਦਾਰਾਂ ਦੀ, ਕੋਟਲੀ। ਦਿਆਲਗੜ੍ਹ ਸੀ, ਦਿਆਲਗੜ੍ਹ ਉਹਦੇ 'ਚ ਮਿਕਸ ਸਨ। ਅੱਛਾ ਲਾਗੇ ਬੇਲੂਵਾਲ ਸੀ, ਉੱਥੇ ਜ਼ਿਆਦਾ ਸਨ। ਮਲਕਪੁਰ 'ਚ ਮੁਸਲਮਾਨ ਜ਼ਿਆਦਾ ਸੀ। ਅੱਛਾ ਲਾਗੇ ਕਾਲੀਆਂ ਸਨ, ਉੱਥੇ ਇੱਕ ਖੱਤਰੀਆਂ ਦਾ ਘਰ ਸੀ, ਗਰਦਾਰੀ ਲਾਲ ਦਾ ਨਾਂ ਸੀ। ਗਰਦਾਰੀ ਲਾਲ। ਗਰਦਾਰੀ ਲਾਲ। ਅੱਛਾ ਫਿਰ ਅਸਾਂ ਜਦੋਂ ਸ਼ਹਿਰ ਹੁੰਦੇ ਸਨ ਨਾ ਤੇ ਫਿਰ 2-3 ਪਿੰਡ ਸੀ। ਇਹਨਾਂ ਪਿੰਡਾਂ 'ਚ ਮੇਰਾ ਖਿਆਲ ਉਦੋਂ ਕੋਈ ਸਿੱਖ ਨਹੀਂ ਸੀਗਾ, ਸੜਕ ਤੋਂ ਹਟਵੇ ਹੁਣ ਗਰ ਦੇ ਪਿੰਡ। ਅੱਛਾ ਕਮਾਲ ਦੀ ਗੱਲ ਹੈ ਕਿ ਕੋਟਲੀ, ਲੌਂਗੋਵਾਲ, ਦਿਆਲਗੜ੍ਹ, ਹਾਂਜੀ ਇਹ ਤਿੰਨੇ ਪਿੰਡ ਇੱਥੇ ਵੀ ਲਾਗੇ ਲਾਗੇ ਨੇ ਜਿੱਥੇ ਆਪਾਂ ਬੈਠੇ ਹਾਂ। ਨਹੀਂ ਇੱਥੇ ਨਹੀਂ, ਇੱਥੇ ਆ ਕੋਟਲੀ ਤੇ ਦਿਆਲਗੜ੍ਹ ਫੈਸਲਾਬਾਦ ਚ ਹੁੰਦਾ। ਹਾਂਜੀ ਦਿਆਲਗੜ੍ਹ ਫੈਸਲਾਬਾਦ। ਅੱਛਾ ਵੈਸੇ ਸਾਂਗਲਾ ਜਿਹੜਾ ਖਿੱਚੀਆ ਰੋਡ ਹੈ, ਮਿਲਤ ਰੋਡ ਜਿਹਨੂੰ ਕਹਿੰਦੇ ਆ, ਦਿਆਲਗੜ੍ਹ ਉੱਤੇ ਆ। ਅੱਛਾ ਅੱਛਾ ਹਾਂਜੀ। ਅੱਛਾ ਅੱਛਾ ਉੱਥੇ ਤੁਹਾਡੇ ਲਾਗੇ ਕਿਹੜੇ ਪਿੰਡ 'ਚ ਸਿੱਖ ਹਿੰਦੂ ਜ਼ਿਆਦਾ ਸਨ? ਉੱਥੇ ਜਿਹੜੇ ਸਨ ਨਾ ਕੋਟਲੀ, ਉਹ ਸਾਰੇ ਸਿੱਖਾਂ ਦੇ ਸੀ। ਕੋਟਲੀ ਸਿੱਖਾਂ ਦੀ? ਹਾਂਜੀ। ਉੱਥੇ ਕਿਸੇ ਨੂੰ ਜਾਣਦੇ ਸੀ ਸਿੱਖਾਂ ਨੂੰ, ਹਿੰਦੂਆਂ ਨੂੰ? ਉੱਥੇ ਹੁੰਦਾ ਸੀ ਜਿਹੜੇ ਮੇਰੇ ਵੱਡੇ ਕਹਿੰਦੇ ਸਨ, ਭਾਨਾ ਸਿੰਘ ਹੁੰਦਾ ਸੀ, ਉਹਦਾ ਮੁੰਡਾ ਉਦੋਂ ਕਾਲਜ ਪੜ੍ਹਦਾ ਹੁੰਦਾ ਸੀ। ਭਾਨਾ ਸਿੰਘ? ਭਾਨਾ ਸਿੰਘ ਦਾ ਨੰਬਰਦਾਰ ਸੀ ਉਹ। ਅੱਛਾ ਉਹ ਨੰਬਰਦਾਰ ਭਾਨਾ ਸਿੰਘ। ਤੇ ਮੈਂ ਵੈਸੇ ਪਿੰਡ ਦੇਖਿਆ ਉਹ,
ਤੇ ਉਹ ਭਾਨਾ ਸਿੰਘ ਜਿਹੜਾ ਸੀ ਨਾ ਉਹ ਨੰਬਰਦਾਰ ਸੀ ਤੇ ਉਹਦਾ ਮੁੰਡਾ ਉਦੋਂ ਕਾਲਜ ਪੜ੍ਹਦਾ ਸੀ। ਅੱਛਾ, ਮੇਰਾ ਵੀ ਕਜ਼ਨ ਪੜ੍ਹਦਾ ਸੀ ਤੇ ਉਹ ਉਹਦੇ ਕਲਾਸ ਵਾਲੇ ਸਨ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 82 ਸਾਲ ਹੈ। 82 ਸਾਲ, ਉਦੋਂ 10 ਕੁ ਸਾਲ ਦੇ ਸੀ? ਹਾਂ ਨਹੀਂ 9 ਸਾਲ ਦਾ 9 ਸਾਲ ਦੇ, ਪੌਣੇ 9 ਸਾਲ। ਅੱਛਾ, ਤੇ ਉੱਥੇ 47 ਤੋਂ ਪਹਿਲੇ ਕੋਈ ਪਿੰਡ ਦੇ ਵਿੱਚ ਇਹ ਗੱਲਬਾਤ ਹੈ ਸੀਗੀ ਕਿ ਯਾਰ ਅਸੀਂ ਉੱਠ ਕੇ ਜਾਣਾ ਵਾ ਜਾਂ ਇਹ ਸਾਡਾ ਪਿੰਡ ਹੈ ਜਾਂ ਪਾਕਿਸਤਾਨ ਹਿੰਦੁਸਤਾਨ ਬਣਨਾ ਵਾ? ਇਹ ਦੱਸਿਆ ਹੀ ਨਹੀਂ, ਇਹ ਅਚਾਨਕ ਹੀ ਹੋਇਆ ਸਾਰੇ ਨਾਲ। ਅਚਾਨਕ ਇਸ ਵਾਸਤੇ ਜੇ ਅੰਗਰੇਜ਼ ਚਾਹੁੰਦਾ ਤਾਂ ਕੋਈ ਕਤਲ ਵਾਰਦਾਤ ਨਹੀਂ ਸੀ ਹੋ ਸਕਦੀ। ਅੱਛਾ, ਇਹ ਅਚਾਨਕ ਐਲਾਨ ਹੋ ਗਿਆ 14 ਅਗਸਤ ਵਾਲੇ ਦਿਨ ਐਲਾਨ ਹੋਇਆ। ਅੱਛਾ, ਉਸ ਦਿਨ ਸਾਨੂੰ ਕਿਹਾ ਗਿਆ ਕਿ ਵੀ ਡਿਸਟ੍ਰਿਕਟ ਗੁਰਦਾਸਪੁਰ ਜਿਹੜਾ ਹੈ ਪਾਕਿਸਤਾਨ 'ਚ, ਅੱਛਾ, ਸਾਡੇ ਲਾਗੋ ਪਿੰਡ ਤੋਂ ਆਏ ਮੁਸਲਮਾਨ ਉੱਠ ਕੇ ਤੇ ਉਹਨਾਂ ਨੇ ਸਾਡੇ ਕੋਲ ਰਾਤ ਆਏ ਤੇ ਉਹਨਾਂ ਨੂੰ ਆਖਿਆ ਵੀ ਨਹੀਂ ਵਾਪਸ ਚਲ ਜਾਓ, ਅਸੀਂ ਤੇ ਪਾਕਿਸਤਾਨ ਵਿੱਚ ਆਂਗੇ। ਉਹ ਵਾਪਸ ਚਲ ਗਏ ਤੇ ਆਪ ਉਸੇ ਦਿਨ ਹੀ ਐਲਾਨ ਹੋ ਗਿਆ 15 ਨੂੰ ਵੀ ਇਹ ਇੰਡੀਆ 'ਚ ਆ ਤੇ ਅਸੀਂ ਉੱਠ ਕੇ ਤੇ ਆਪ ਇੱਧਰ ਨੂੰ 17 ਅਗਸਤ ਨੂੰ 17 ਅਗਸਤ ਨੂੰ ਤੁਸੀਂ ਉੱਥੋਂ ਉੱਠ ਪਏ? 1947 ਪਿੰਡੋਂ ਉੱਠ ਕੇ ਤੁਸੀਂ ਸ਼ਹਿਰ ਆ ਗਏ। ਅੱਛਾ, ਤੁਹਾਨੂੰ ਉਠਾਇਆ ਗਿਆ ਜਾਂ ਤੁਸੀਂ ਆਪ? ਨਹੀਂ, ਅਸੀਂ ਆਪਣੀ ਰਜ਼ਾਮੰਦੀ ਨਾਲ ਉੱਠਿਆ, ਕਿਸੇ ਨੇ ਸਾਡੇ ਤੋਂ ਕੋਈ ਹਮਲਾ ਨਹੀਂ ਕੀਤਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਮਤਲਬ ਇਤਨੀ ਆਸਾਨੀ ਨਾਲ। ਜੇ ਮਿਸਾਲ ਦੇ ਤੌਰ ਤੇ ਅੱਜ ਸਾਨੂੰ ਕੋਈ ਆਖੇ ਕਿ ਯਾਰ ਇਹ ਘਰ ਛੱਡ ਕੇ, ਠੀਕ ਹੈ, ਤੁਸੀਂ ਦੂਸਰੀ ਥਾਂ ਚੱਲ ਜਾਓ ਜਾਂ ਕਾਰੋਬਾਰ ਛੱਡ ਦਿਓ, ਮਤਲਬ ਇੰਨੀ ਆਸਾਨੀ ਨਾਲ ਕਿੱਦਾਂ ਹੋ ਸਕਦਾ? ਨਹੀਂ, ਇੰਨੀ ਆਸਾਨੀ ਹਰ ਇੱਕ ਨੇ ਛੱਡਤਾ ਹੈ। ਇਸ ਵਾਸਤੇ ਕਿ ਜਦੋਂ ਤਕਸੀਮ 'ਚ ਹੋ ਗਏ ਤੇ ਕਿਹਾ ਗਿਆ ਵੀ ਇੱਧਰ ਉੱਧਰ ਜਾਣਾ ਜੇ, ਤੇ ਨਾਲ ਹੀ ਲੋਕਾਂ ਨੇ ਕਤਲੋਗਾਤ ਸ਼ੁਰੂ ਕਰਤੀ। ਤੁਹਾਡੇ ਪਿੰਡ 'ਚ ਕੋਈ ਇਹੋ ਜਿਹਾ ਵਾਕਿਆ ਨਹੀਂ, ਕੋਈ ਵਾਕਿਆ ਨਹੀਂ ਹੋਇਆ। ਅੱਛਾ, ਤੁਸੀਂ ਲੌਂਗੋਵਾਲ ਤੋਂ ਜਿਹੜਾ ਹੈ ਉਹ ਇੱਥੇ ਸਾਂਗਲੇ ਕਿਸ ਤਰ੍ਹਾਂ ਪਹੁੰਚੇ? ਰਸਤੇ 'ਚ ਕੀ ਵੇਖਿਆ? ਉਹ ਰਸਤੇ 'ਚ ਕੋਈ ਚੀਜ਼ ਨਹੀਂ ਦੇਖੀ। ਅਸੀਂ 3 ਮੀਲ ਸਾਰਾ ਸਫ਼ਰ ਸੀ, ਅੱਗੇ ਵੀ ਉਹਦੇ ਜ਼ਿਆਦਾ ਸਾਂ। ਅੱਛਾ, ਤੇ ਆਰਾਮ ਨਾਲ ਆ ਗਏ। ਉੱਥੋਂ ਕਰਤਾਰਪੁਰ ਸਾਨੀ ਰਸਤੇ? ਨਹੀਂ, ਨਾਰੋਵਾਲ ਨਹੀਂ, ਉੱਥੋਂ ਆਇਆ ਨਾ ਆਪਣਾ ਬਟਾਲੇ। ਅੱਛਾ, ਬਟਾਲੇ ਅਸੀਂ ਰਹੇ 15 ਦਿਨ 2 ਹਫ਼ਤੇ। ਕੈਂਪ ਸੀ ਉੱਥੇ? ਕੈਂਪ ਦੇ ਕੀ ਹਾਲਾਤ? ਅੱਜ ਮੁਖਤਲਿਫ ਸਨ ਉੱਥੇ, ਕਈ ਘਰ ਵੀ ਸਾਰੇ ਰਿਸ਼ਤੇਦਾਰ ਵੀ ਸੀ। ਉੱਥੇ ਇੱਕ ਉੱਚੀ ਪੈਲੀ ਸੀ, ਉੱਚੀ ਪੈਲੀ, ਉੱਥੇ ਰਹੇ ਆ। ਫਿਰ ਉੱਥੋਂ ਅਸੀਂ ਚਲੇ ਗਏ ਇੱਕ ਕਾਰਖਾਨੇ 'ਚ। ਫਿਰ ਫਲੱਡ ਆਇਆ, ਉਹ ਕਾਰਖਾਨੇ ਦੀ ਦੀਵਾਰ ਡਿੱਗ ਗਈ ਤੇ ਸਾਨੂੰ ਪੜ ਕੇ ਮੁੜ ਕੇ ਤੇ ਬਾਹਰ ਲੱਦਾ ਬਾਲ ਗੋਦਾਮ ਤੇ। ਫਿਰ ਇੱਕ ਰਾਤ ਇੱਕ ਰਿਸ਼ਤੇਦਾਰ ਰਹੇ ਜ਼ਿਆਦਾ, ਫਿਰ ਸਟੇਸ਼ਨ 'ਤੇ ਰਹੇ, ਇੱਕ ਹੋਰ ਕਾਰਖਾਨੇ 'ਚ ਰਹੇ। ਜਿੱਧਰ ਸੌਣਾ ਸੀ ਉਧਰ ਅਸੀਂ ਸਟੇਸ਼ਨ 'ਤੇ ਬਾਲ ਗੋਦਾਮ 'ਤੇ ਬੈਠੇ ਸਾਂ। ਤੇ ਉਹ ਸਾਡਾ ਚਾਚਾ ਇੱਕ ਪਿੰਡ ਦਾ ਸੀ, ਉਹ ਫੌਜ ਸੀ, ਉਹ ਟਰੱਕ ਲੈ ਕੇ ਆ ਗਿਆ। ਅਸੀਂ ਉਹ 'ਚ ਬੈਠੇ, ਲੋਕ ਹੋਰ ਵੀ ਬੈਠੇ ਤੇ ਇੱਥੋਂ ਅੰਮ੍ਰਿਤਸਰ ਦੇ ਰਸਤੇ ਵਾਗੇ ਆ ਗਏ। ਅੱਛਾ, ਰਸਤੇ ਦੇ ਵਿੱਚ ਕੋਈ ਨਹੀਂ, ਉੱਥੇ ਅੰਮ੍ਰਿਤਸਰ ਤੋਂ ਬਾਹਰ ਹੀ 2 ਪੁਲ ਸਾਹਿਬ ਤੇ ਉੱਥੇ ਫਿਰ ਪੁਲਿਸ ਨੇ ਡੱਕਿਆ ਟਰੱਕ ਨੂੰ। ਉਹਨਾਂ ਆਖਿਆ ਜੀ ਅੱਗੇ ਹੰਗਾਮਾ ਹੋ ਰਿਹਾ ਤੇ ਨਾਲ ਜ਼ਰੂਰ ਸੇ ਤੇ ਤੁਸੀਂ ਇਸ ਰਸਤੇ ਕਰਕੇ ਬਾਹਰੋਂ ਬਾਹਰ ਨਿਕਲ ਜਾਓ। ਇੰਨਾ ਕੁ ਮੈਨੂੰ ਪਤਾ ਹੈ ਵੀ ਉਹ ਰਸਤਾ ਬਦਲਿਆ ਸੀ, ਕਿੰਨੇ ਬਦਲਿਆ ਸੀ, ਕਿਵੇਂ ਸੀ, ਇਹ ਨਹੀਂ ਪਤਾ। ਟਰੱਕ ਦੇ ਵਿੱਚ ਪਿੱਛੇ ਸਾਰੇ। ਅੱਛਾ, ਕਿੰਨੀ ਆਸਾਨੀ ਨਾਲ ਤੁਸੀਂ ਘਰ ਬਾਹਰ ਬੜੇ ਆਰਾਮ ਨਾਲ ਸਾਰਾ ਕੁਝ ਛੱਡਤਾ? ਹਾਂਜੀ। ਇੱਥੇ ਆ ਕੇ ਫਿਰ ਕਿੱਦਾਂ ਆਵਾਜ਼ ਹੋਈ? ਇੱਥੇ ਆ ਕੇ ਫਿਰ 8-9 ਦਿਨ ਤੇ ਲਾਹੌਰ ਰਹੇ ਸੀ, ਵਾਲਟਨ ਦੇ ਵਿੱਚ, ਕੈਂਪ ਵਿੱਚ। ਉੱਥੇ ਫਿਰ ਬਾਪ ਪਿੱਛੇ ਰਹਿ ਗਏ ਸੀ। ਤੁਹਾਡੇ ਵਾਲਦ ਸਾਹਿਬ ਪਿੱਛੇ ਰਹਿ ਗਏ ਸੀ? ਉਹ ਪਿੱਛੇ ਰਹਿ ਗਏ ਸੀ। ਤੁਹਾਡੇ ਨਾਲ ਉਹ ਨਹੀਂ ਆਏ? ਨਹੀਂ। ਕਿਉਂ? ਉਹ ਇਸ ਤਰ੍ਹਾਂ ਸੀ ਵੀ ਟਰੱਕ ਦੇ ਉੱਤੇ ਉਹਨਾਂ ਨੇ ਟਰੱਕ ਚਲਾਉਣਾ ਸੀ ਤੇ ਇੱਕ ਹਿੰਦੂ ਸੀਗਾ ਫੌਜੀਆ, ਉਹਨੇ ਗਨ ਲੈ ਕੇ ਤੇ ਬੜਾ ਸੀ ਬੰਦੂਕ ਲੈ ਕੇ। ਅੱਛਾ, ਉਹ ਲੋਕ ਜਿਹੜੇ ਸਨ ਉਹ ਪਹਿਲੋਂ ਤੋਂ ਉੱਥੋਂ ਨਿਕਲ ਕੇ, ਮੇਰਾ ਬਾਪ ਵੀ ਪਿੱਛੇ ਬੈਠਾ, ਉੱਥੇ ਔਰਤਾਂ ਹੋਰ ਵੱਲ ਚੜ੍ਹਨ ਲੱਗ ਪਏ ਤੇ ਉਹਨਾਂ ਨੇ ਆਖਿਆ ਵੀ ਨਹੀਂ ਬੰਦੇ ਉੱਤਰ ਜਾਣ, ਅਸਾਂ ਇਹਨਾਂ ਨੂੰ ਨਹੀਂ ਖੜਨਾ। ਤੇ ਉਹ ਫਿਰ ਮੇਰਾ ਬਾਪ ਤੇ ਉੱਥੇ ਰਿਹਾ ਤੇ ਮੇਰੇ ਬਾਪ ਤੇ ਵੀ ਇਤਰਾਜ਼ ਕੀਤਾ, ਉਹਨੇ ਉੱਥੇ 4 ਮਾਰਤੀ। ਅਸੀਂ ਸਮਝੇ ਹਾਂ ਵੀ ਬਾਪ ਮੇਰਾ ਡਰਾਈਵਰ ਸੀਗਾ, ਮੈਂ ਸਮਝਦਾ ਸੀ ਵੀ ਉਹ ਡਰਾਈਵਰੀ ਕਰਦਾ ਤੇ ਦੂਸਰਾ ਜਿਹੜਾ ਫੌਜੀ ਆ ਉਹ ਬੰਦੂਕ ਲੈ ਕੇ ਬੈਠਾ ਰਫਲ ਲੈ ਕੇ। ਜਦੋਂ ਇੱਥੇ ਵਗ ਗਿਆ ਆ ਤੇ ਉਹਨੇ ਪੁੱਛਿਆ ਤੇ ਉਹਨੇ ਆਖਿਆ ਤੇਰਾ ਬਾਪ ਉੱਥੇ ਉਤਰ ਗਿਆ ਸੀ। ਉਹ ਫਿਰ ਮੈਂ ਰੋਣ ਲੱਗ ਪਿਆ। ਅੱਛਾ, ਫਿਰ ਕਿਸ ਤਰ੍ਹਾਂ ਆਪਣੇ ਵਾਲਦ ਸਾਹਿਬ ਨਾਲ ਮੁਲਾਕਾਤ ਹੋਈ? ਫਿਰ ਹਫ਼ਤਾ ਬਾਅਦ ਵਾਲਦ ਸਾਹਿਬ ਆਏ। ਅੱਛਾ, ਤੇ ਉਹ ਟ੍ਰੇਨ ਦੀ ਛੱਤ 'ਤੇ ਬਹਿ ਕੇ ਆਏ। ਰਾਤ ਦਾ ਟਾਈਮ ਸੀ, ਜਦੋਂ ਅੰਮ੍ਰਿਤਸਰੋਂ 2 ਮੀਲ ਇੱਧਰ ਨੂੰ ਲਾਹੌਰ ਵਾਲੇ ਪਾਸੇ ਟ੍ਰੇਨ ਆਈ ਨਾ ਤਾਂ ਗੁਰਦਾਸਪੁਰ ਤੇ ਸੀ। ਅੱਛਾ, ਉਦੋਂ ਫਿਰ ਇਹ ਤੁਹਾਡੇ ਬੰਦਿਆਂ ਨੇ, ਸਿੱਖਾਂ ਨੇ ਫਿਰ ਹਮਲਾ ਕਰਤਾ, ਬੜੀ ਕਤਲੋਗਾਤ ਹੋਈ। ਉਹਨਾਂ ਬੰਬ ਮਾਰਿਆ ਤੇ ਉਹ ਮੇਰੇ ਬਾਪ ਵਾਲੇ ਡੱਬੇ ਦੇ ਉੱਤੇ ਵੱਜਾ। ਬਾਪ ਮੇਰਾ ਥੱਲੇ ਛਾਲ ਪਾ ਕੇ ਨਾਲ ਦਾ ਬੰਦਾ ਸੀ, ਉਹਦੇ ਟੁਕੜੇ ਹੋ ਗਏ ਵਿਚਾਰੇ ਦੇ। ਉਹ ਫਿਰ ਵਾਇਰਲੈਸ ਇਹਨਾਂ ਨੇ ਕੀਤੀ। ਫਿਰ ਫੌਜ ਵਾਲੇ ਆਏ, ਉਹਨਾਂ ਨੇ ਆ ਕੇ ਫਿਰ ਲਾਈਟ ਬੰਬ ਤਾਂ ਨੂੰ ਜਿਹੜੇ ਸੁੱਟੇ ਨਾ, ਇਹ ਫਿਰ ਸਰਦਾਰੀ ਤੇ ਇਹਨਾਂ ਨੇ ਆਪਣੇ ਤੇ ਲੈ ਕੇ ਦਿਖਾਈ, ਇਹਨਾਂ ਨਾਲਾ ਮਾਰਤਾ ਨਾਲੇ ਦਾ।
ਉਹਨਾਂ ਫਿਰ ਭੁੰਨ ਦਿੱਤੇ ਬੜੇ। ਉਹ ਸਵੇਰੇ ਮੇਰਾ ਬਾਪ ਕਹਿੰਦਾ ਵੀ ਸਾਡੇ ਘੱਟ ਸਨ ਮਰੇ ਹੋਏ ਤੇ ਜ਼ਖਮੀ ਬਹੁਤ ਸਨ ਤੇ ਇਹ ਮਰੇ ਹੋਏ ਬਹੁਤ ਸੀਗੇ ਸਿੱਖਾਂ ਦੇ ਜ਼ਿਆਦਾ। ਸਿੱਖਾਂ ਦੇ, ਹਾਂ। ਅੱਛਾ, ਉਹ ਹਾਲਾਤ ਹੀ ਇਦਾਂ ਦੇ ਬਣ ਗਏ ਸੀ। ਹਾਂਜੀ, ਉੱਥੇ ਕੋਈ ਪੁੱਛ ਪੜਤਾਲ ਨਹੀਂ ਸੀ, ਕੋਈ ਕਿੱਸਾ ਨਹੀਂ ਸੀ। ਹਾਲਾਂ ਜਿਹੜਾ DSP ਸੀ ਸਾਡੇ ਬਟਾਲੇ, ਉਹਦਾ ਨਾਂ ਸਪੂਰਨ ਸਿੰਘ ਸੀ। ਸੰਪੂਰਨ ਸਿੰਘ। ਹਾਂ, ਸਪੂਰਨ ਸਿੰਘ। ਉਹ ਮੇਰੇ ਬਾਪ ਦਾ ਵਾਰਸ ਵਾਲਾ ਸੀ ਤੇ ਬਾਪ ਮੇਰਾ ਆਖੇ ਵੀ ਮੈਂ ਜਾਣਾ ਉਹਦੇ ਕੋਲ ਸਪੂਰਨ ਸਿੰਘ, ਉਹਨੂੰ ਕਹਿੰਦਾ ਕਿ ਸਾਡਾ ਕੋਈ ਇੰਤਜ਼ਾਮ ਕਰ ਸਾਨੂੰ ਪਕਸ਼ ਚਾ ਲਓ। ਅਸਾਂ ਜਾਣ ਤਾਂ ਸਕਣ ਨਾ, ਇੱਥੇ ਕੋਈ ਰਿਸ਼ਤਾ ਨਹੀਂ ਰਹਿ ਗਿਆ, ਕੋਈ ਕੁਝ ਨਹੀਂ। ਹਮਸਾਇਆ ਨੂੰ ਮਾਰ ਰਿਹਾ, ਯਾਰ ਨੂੰ ਮਾਰ ਰਿਹਾ ਤੇ ਉਹਨੇ ਵੀ ਸਾਨੂੰ ਕਿਤੇ ਬਰਬਾਦ ਰਹੇਗਾ ਤੇ ਅਸਾਂ ਨਹੀਂ ਤੈਨੂੰ ਜਾਣ ਦੇਣਾ। ਫਿਰ ਅਸਾਂ ਜਾਣਤਾ ਉਹਨੂੰ। ਅੱਛਾ, ਹੋਰ ਕੁਦਰਤੀ ਸਬਬ ਲੱਗ ਗਿਆ। ਪਿੰਡ ਦਾ ਸੀ, ਬਰਾਦਰੀ ਦਾ ਸੀ, ਚਾਚਾ ਸੀ, ਉਹ ਫੌਜ ਸੀ। ਉਹ ਆ ਗਿਆ ਤੇ ਉਹਨੇ ਸਾਨੂੰ ਦੇਖਿਆ, ਸਾਨੂੰ ਬਿਠਾਇਆ ਤੇ ਹੋਰ ਬਿਠਾਇਆ। ਇਸ ਤਰ੍ਹਾਂ ਦੇ ਬਾਪ ਫਿਰ ਹਫ਼ਤੇ ਬਾਅਦ ਪਹੁੰਚਿਆਗਾ। ਮੁਲਾਕਾਤ ਆਸਾਨੀ ਨਾਲ ਹੋ ਗਈ ਸੀ। ਹਾਂਜੀ, ਉਹਦਾ ਐਲਾਨ ਹੁੰਦੇ ਸਾਡੇ ਫਲਾਣੇ ਜ਼ਿਲ੍ਹੇ ਦੇ ਫਲਾਣੇ ਜਗ੍ਹਾ 'ਤੇ ਬੈਠੇ ਨੇ। ਅੱਛਾ, ਜਿਹੜਾ ਇੱਕ ਆਉਂਦਾ ਸੀਗਾ ਉਹ ਐਲਾਨ ਕਰਵਾਉਂਦਾ ਸੀ ਮੈਂ ਫਲਾਣੇ ਜ਼ਿਲ੍ਹੇ 'ਚ ਆਏਗਾ, ਫਲਾਣਾ ਹੈਗਾ ਤੇ ਮੇਰੇ ਜਿਹੜੇ ਅੱਗੇ ਜੀ ਕਿ ਜਿੱਥੇ ਹੈ ਉਹ ਪਤਾ ਦੱਸਿਆ ਜਾਵੇ ਜਾਂ ਐਸਾ ਕਿ ਤਲਾਹ ਦੇਣਾ। ਅੱਛਾ, ਉਹ ਫਿਰ ਲੋਕ ਉਸ ਚੱਲ ਜਾਂਦੇ ਸੀ ਲੈ ਆਉਂਦੇ ਸਨ। ਇਸ ਤਰ੍ਹਾਂ ਬਾਪ ਨੇ ਵੀ ਐਲਾਨ ਕਰਾਇਆ ਤੇ ਫਿਰ ਸਾਡਾ ਪਤਾ ਲੱਗ ਗਿਆ। ਉਹ ਤਾਂ ਜੀਅ ਨਹੀਂ ਰਹਿ ਗਏ ਸੀ ਉੱਥੇ? ਨਹੀਂ, ਕੋਈ ਜੀਅ ਨਹੀਂ ਸੀ ਰਹਿ ਗਿਆ। ਅਸੀਂ ਜਿੰਨੇ ਜੀ ਸਨ ਸਾਰੇ ਸਾਡੇ ਪਿੰਡ ਦੇ 2 ਬੰਦੇ ਰਸਤੇ 'ਚ ਮਰੇ ਨੇ। ਅੱਛਾ, 2 ਬੰਦੇ ਮਰੇ। ਕੌਣ? ਤੇ ਉਹ ਬਟਾਲਿਓਂ 18 ਮੀਲ ਸੀ ਆਪਣਾ ਡੇਰਾ ਬਾਬਾ ਨਾਨਕ। ਹਾਂਜੀ, 18 ਮੀਲ। ਉਸ 18 ਮੀਲਾਂ ਦੇ ਸੜਕ ਜਿਹੜੀ ਚੱਲਦੀ ਸੀ ਨਾ, ਉਦੋਂ ਵੱਟਾਂ ਹੁੰਦੀਆਂ ਸੜਕ ਦੀਆਂ ਉੱਚੀਆਂ। ਉਹਨਾਂ ਐਲਾਨ ਕੀਤਾ ਵੀ ਜਿਹੜਾ ਸੜਕ ਤੋਂ ਬਾਹਰ ਜਾਏਗਾ ਨਾ ਉਹਦਾ ਸਿਮਾ ਸਾਨੂੰ ਕੋਈ ਨਹੀਂ ਸੜਕ ਦੇ ਵਿੱਚ ਝੋਲਣਾ ਹੈਗਾ। ਉਹਦੇ ਮਾਲਡਿੰਗ ਕਿਤੇ ਬਾਹਰ ਗਿਆ ਤੇ ਉਹ ਗਿਆ ਉਹਨੂੰ ਲੈਣ ਤੇ ਉਹ ਫਿਰ ਮਾਰਿਆ ਗਿਆ। ਤੇ ਫਿਰ ਇੱਕ ਬੰਦਾ ਸੀ ਉਹ ਬਿਮਾਰ ਸੀਗਾ, ਉਹਨੂੰ ਚੁੱਕ ਕੇ ਜਦੋਂ ਪੁਲ ਤੇ ਆਏ ਨੇ ਤੇ ਉਹ ਵਿਚਾਰਾ ਮਰ ਗਿਆ। ਉਹਦੇ ਮਾਂ ਬਾਪ ਨੇ ਚੁੱਕ ਉਹਨੂੰ ਲਿਬਸ ਲਿਆ ਤਾ। ਫਿਰ ਫੌਜੀਆਂ ਨੇ ਕਿਹਾ ਵੀ ਇੱਥੇ ਤਾਂ ਕੋਈ ਚੀਜ਼ ਨਹੀਂ ਗਈ। ਉਹ ਕੱਪੜਾ ਹੱਥੋਂ ਲਪੇਟ ਕੇ ਦਰਿਆ ਦੇ ਵੱਲ ਲਗਾ ਤੇ ਉਹ ਉਹਨਾਂ ਦਰਿਆ ਦੇ ਵੱਲ ਲਗਾ। ਇਹ ਬਸ ਇੱਕ ਹੀ ਬੰਦਾ ਜਿਹੜਾ ਅਸਲ ਮਰਿਆ ਹੈਗਾ, ਜਿਹੜਾ ਸਰਦਾਰਾਂ ਨੇ ਇਸ ਘਰ ਮਾਰਿਆ ਹੈਗਾ। ਅੱਛਾ ਹਾਂਜੀ। ਅੱਛਾ, ਹੁਣ 73 ਵਰੇ ਹੋ ਗਏ ਨੇ ਪਾਕਿਸਤਾਨ ਹਿੰਦੁਸਤਾਨ ਨੂੰ ਬਣੇ ਹੋਏ। ਹਾਂ, ਤੇ ਕਦੀ ਦਿਲ ਕੀਤਾ ਆਪਣਾ ਪਿੰਡ ਵੇਖਣ ਨੂੰ? ਕਈ ਸਾਲ ਖਾਬਾਂ 'ਚ ਜਾਂਦਾ, ਖਾਬਾਂ ਜਾਂਦੇ ਸੀ ਕਈ ਸਾਲ 5-6 ਸਾਲ ਤੋਂ ਨਹੀਂ ਖਾਬ ਆਉਂਦੇ। ਖਾਬਾਂ 'ਚ ਗਿਆ ਬੜਾ ਯਾਦ। ਉੱਥੇ ਅਗਰ ਤੁਹਾਨੂੰ ਲੈ ਜੀ ਘਰ ਪਛਾਣ ਲੋਗੇ? ਹਰ ਚੀਜ਼ ਦਾ ਪਤਾ ਮੈਨੂੰ। ਵੈਸੇ ਦਿਲ ਤੇ ਕਰਦਾ ਨਾ ਪਿੰਡ ਦੇ ਬੇਤਹਾਸ਼ਾ ਕਰਦੇ ਸੀ। ਹੁਣ ਹਿੰਮਤ ਨਹੀਂ, ਬੜਾ ਕਰਦਾ ਸੀ। 5-7 ਸਾਲ ਤੋਂ ਨਹੀਂ ਖਾਬ ਆਏ, ਖਾਬਾਂ 'ਚ ਬਹੁਤ ਗਿਆ। ਇਸ ਤਰ੍ਹਾਂ ਬੜੀਆਂ ਆਸਾਂ ਲਾ ਕੇ ਮਰ ਗਏ ਲੋਕ ਕਿ ਅੱਜ ਚਲੇ ਜਾएंगे, ਸਾਲ ਨੂੰ 2 ਸਾਲ ਨੂੰ ਇਹ ਹੋ ਜਾਏਗਾ, ਅਮਨ ਸਕੂਨ ਜਗ੍ਹਾ ਫਿਰ ਜਾਵਾਂਗੇ। ਅੱਛਾ, ਉਸ ਵੇਲੇ ਵੀ ਇਹ ਸੀਗਾ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਬਸ ਉਜਾੜੇ ਪਏ ਨੇ ਤੇ ਮਹੀਨਾ 2 ਮਹੀਨੇ ਬਾਅਦ ਚੱਲ ਜਾਣਗੇ। ਜ਼ਿਆਦਾ ਲੋਕਾਂ ਨੇ ਇਹੋ ਸੀ ਕਿ ਥੋੜੀ ਦੇਰ ਹੀ ਹੈ ਤੇ ਫਿਰ ਆ ਜਾਣਗੇ। ਲੇਕਿਨ ਨਹੀਂ ਸੀ। ਉਹ ਜਿਹਨਾਂ ਨੂੰ ਪਤਾ ਨਹੀਂ ਸੀ ਵੀ ਕੀ ਹੋਇਆਗਾ, ਉਹ ਇਹ ਗੱਲਾਂ ਸੋਚਦੇ ਸਨ। ਬੰਦੇ ਅਕਸਰ ਸੋਚਦੇ ਸਨ ਵੀ ਯਾਰ ਕੋਈ ਸਾਲ 6 ਮਹੀਨੇ ਬਾਅਦ 2 ਸਾਲ ਬਾਅਦ ਠੀਕ ਠਾਕ ਹੋਣਾ, ਫਿਰ ਆਉਣਾ ਜਾਣਾ ਹੀ। ਫਿਰ ਪਹਿਲੇ ਪਾਬੰਦੀ ਵੀ ਕੋਈ ਨਹੀਂ ਸੀ ਇੰਨੀ। ਵੀਜ਼ਾ ਜਿਹੜਾ ਸੀ ਬਾਰਡਰ ਤੇ ਮਿਲ ਜਾਂਦਾ ਸੀ। ਇਹ ਤੇ ਫਿਰ ਜਦੋਂ ਹੋਈ ਹੈ ਨਾ ਇੰਦਰਾ ਗਾਂਧੀ ਦਾ ਵਾਕਿਆ, ਅੱਛਾ, ਤੇ ਉੱਥੋਂ ਜਾ ਕੇ ਪਾਬੰਦੀ ਲੱਗੀ। ਸਖਤੀ ਹੋ ਗਈ। ਹੁਣ ਤੇ ਉਸ ਪੰਜਾਬ ਦਾ ਵੀਜ਼ਾ ਨਹੀਂ ਸਾਨੂੰ ਦਿੰਦੇ ਤੇ ਉਹਨਾਂ ਜ਼ਿਲ੍ਹੇ ਦਾ ਹੁਣ ਤੱਕ ਨਹੀਂ ਦਿੰਦੇ। ਸਹੀ। ਆ ਪੇੜ ਮੇਰੇ ਹੋਈ ਹੈ ਗੱਲ, ਬੇਟੇ ਮੇਰੇ ਨੇ ਕਰਵਾਈ ਹੈ। ਅੱਛਾ। ਤੇ ਇੱਕ ਤੇ ਬਟਾਲੇ ਕਰਵਾਈ, ਇੱਕ ਵਕੀਲ ਨਾਲ। ਤੇ ਪਿੰਡ ਜਿਹੜਾ ਮੇਰੇ ਘਰ 'ਚ ਰਹਿੰਦਾ ਹੈਗਾ ਉਹ ਹੈ ਇੱਥੇ ਚਿਮੜੀ ਦੇ ਲਾਗੇ ਪਿੰਡ ਹੈ। ਅੱਛਾ ਅੱਛਾ। ਸੀਓ ਵਾਲਾ। ਉੱਥੋਂ ਦਾ ਕਾਲੂਆ। ਅੱਛਾ। ਤੇ ਤੁਹਾਡੀ ਬਰਾਦਰੀ ਕਿਹੜੀ ਹੈ? ਅਸੀਂ ਰਾਈ। ਉਹ ਸਾਰੇ ਪਿੰਡ ਰਾਈਆਂ ਦੇ ਸੀ। ਅੱਛਾ ਅੱਛਾ। ਤੇ ਭਾਈ ਮੇਰਾ ਵੀ ਗਿਆ ਹੈਗਾ 97 ਵਿੱਚ। ਅੱਛਾ, 97 ਵਿੱਚ ਗਏ ਸੀ। ਹਾਂਜੀ, ਉੱਥੇ ਪਿੰਡ ਗਿਆ ਹੈਗਾ। ਸਹੀ। ਉਹ ਵੀ ਫਿਰ ਮੇਰੇ ਇਸ ਸੀਗਾ ਵੀ ਇੱਕ ਸਰਦਾਰ ਸੀਗਾ ਉੱਥੇ ਅੰਬਾਲੇ ਵਾਲੇ ਪਾਸੇ, ਉੱਥੇ ਰਹਿੰਦੇ ਸੋਣੇ।
वो इंस्पैक्टर से पुलिस च। अच्छा उन्हें आख्या मैं तेन मिला के लाना, मेरी बीवी है कादियां दी रहने वाली, अच्छा नाले मैं अफसर तो होवां नाले मैं तेन उन्हें काज बिठाया तो फिर लाया उत्थे अगों वो सहुरे ने मोटरसाइकिल बिठाया तो पिंड लिया बटाला शहर ये वो सारे स्कूल स्काल उस जमाने च बटाले 5 हाई स्कूल सन ते 1 इंटर का कॉलेज सी ते बड़ा कारोबार लोहे दसिया भी कोशिश वाले दूर से फैसलाबाद साहब बटाले दे ने। अच्छा एवें कदी ख्याल बैठे जिस तरह तुसीं कहा कि मैं ख्वाबां 'च ਜਾਂਦਾ ਸੀ ਐਵੇਂ ਖਿਆਲਾਂ 'ਚ ਵੀ ਉੱਥੇ ਦਿਮਾਗ ਪਹੁੰਚ ਜਾਂਦਾ ਸੀ ਉਹ ਗਲੀਆਂ बड़ा ਜਾਂਦਾ बड़ा ਜਾਂਦਾ मनु ज्यादा उत्थे ना 2 बच्चे साढ़े मेरे नाल पढ़दे पहली च वो कालियां परसी नाल गरदारी लाल दा गरदारी दे पुत्तर सन वो गरदारी लाल दे पुत्तर सन ਤੁਹਾਡੇ ਨਾਲ ਪੜਦੇ हाँ जी एक बूटी लाल ते एक पूना लाल सी बूटी लाल ते पूना लाल वो मैनू याद होंदे बड़े। अच्छा हाँ फिर जे मैं किते जा सके तो बटाले फिर वो आ गए ने ते फिर बटाले उन्हां मिलांगा। ਉਹ ਉਦੋਂ ਤੁਸੀਂ ਬਟਾਲੇ ਉਹਨਾਂ ਨਾਲ ਪੜਦੇ ਸੀ? नहीं पिंड सन ਪਿੰਡ ਹੀ साडा पिंड ते वो कॉलेज जिहड़ा सी ना जी 1 मरबे दा फासला सारा। ਅੱਛਾ ਅੱਛਾ सिर्फ 1 मरबे दा। ਲੌਂਗੋਵਾਲ ਦੇ ਵਿੱਚ ਜੋ ਵੀ ਸਾਡੇ ਵੀਰ ਇਸ ਵੇਲੇ ਬੈਠੇ ਹੋਣ ਉਹਨਾਂ ਨੂੰ ਇਹ ਬੇਨਤੀ ਹੈ ਕਿ ਬਜ਼ੁਰਗਾਂ ਦੀ ਕਾਫੀ ਮੈਂ ਵੇਖ ਰਿਹਾ ਕਿ ਪਿੰਡ ਦੇ ਨਾਲ ਜਿਹੜੀ ਹੈ ਨਾ ਉਹ ਕਾਫੀ ਜ਼ਿਆਦਾ ਜੁੜੇ ਹੋਏ ਨੇ ਤੇ ਅਗਰ ਕੋਈ ਵੀ ਉੱਥੇ ਦਾ ਹੋਵੇ ਜੀ ਤੇ ਜੋ ਇਹਨਾਂ ਦੇ ਨਾਮ ਲਏ ਨੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਮਜ਼ਹਬ ਦੇ ਵਿੱਚ ਰਹਿ ਕੇ ਯਾਰ ਬੇਲੀ ਹੋਣ। ਯਾਰ ਬੇਲੀ ਦਾ ਕਿਸੇ ਵੀ ਮਜ਼ਹਬ ਨਾਲ ਕਿਸੇ ਵੀ ਉਹਦੇ ਨਾਲ ਤਾਲੁਕ ਹੋ ਸਕਦਾ ਤੇ ਜੋ ਇਹਨਾਂ ਦੇ ਨਾਮ ਲਏ ਨੇ ਅਗਰ ਹੋ ਸਕੇ ਤੇ ਇਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਨੰਬਰ ਜ਼ਰੂਰ ਛੱਡਾਂਗੇ ਜਾਂ ਇਹਨਾਂ ਦੇ ਬਾਲ ਦਾ ਹੋ ਸਕੇ ਤਾਂ ਇਹਨਾਂ ਨਾਲ ਰਾਬਤਾ ਜ਼ਰੂਰ ਕਰਵਾ ਦੇਣਾ। ਹੋ ਸਕਦਾ ਹੈ ਕਿ ਉਹ ਵੀ ਇਹਨਾਂ ਨੂੰ ਯਾਦ ਕਰਦੇ ਹੋਣ। ਬੇਸ਼ੱਕ ਉਹ ਪਹਿਲੀ ਕਲਾਸ ਸੀ ਲੇਕਿਨ ਜਿਹੜੇ ਯਾਰ ਜਿਹੜੇ ਬਣ ਜਾਂਦੇ ਨੇ ਨਾ ਉਹ 73 ਵਰੇ ਕੀ 100 ਸਾਲ ਵੀ ਗੁਜ਼ਰ ਜਾਣ ਤੇ ਉਹ ਯਾਰ ਹੀ ਰਹਿੰਦੇ ਨੇ। ਕਿਉਂ ਜੀ ਇਸ ਤਰ੍ਹਾਂ ਹੀ ਹੈ? नहीं कुछ नूं एहसास हुंदा ते कुछ नूं एहसास नहीं हुंदा। हाँ बिल्कुल मतलब साडा कुदरती एहसास है साडे दोवां भाइयां दा। असीं अपने पिंड च मुख्तलिफ सोचदे सां असीं पिछे दे लोकां नूं याद करदे या बड़ी शिद्दत सी सानूं जान आउण दी जरूरत कई होर उन्हां नूं परवाह कोई नहीं। ਅੱਛਾ ਪਿੰਡ ਤੇ ਤੁਹਾਨੂੰ ਚੇਤੇ ਆਂਦਾ ਹੈ ਅਗਰ ਤੁਹਾਨੂੰ ਉਹਦੇ ਪਿੰਡ ਤੋਂ ਬਾਹਰ ਲੈ ਜਾਈਏ ਤੇ ਘਰ ਆਪਣਾ ਤੁਸੀਂ ਬਟਾਲੇ ਵੀ ਤਾਰ ਦੋਗੇ ਨਾ ਹਾਂ ਬਟਾਲੇ से पिंड अपने चल जाएगा घर भी चल जाएगा हर चीज़ देख लेंगा कालियां भी देख लेंगा। उतों मैनू पता है भी साडे बटाले अगे एक स्टेशन सी बटाला ग्रंथियां उस तो अगे कादियां सी। अच्छा कादियां जितना मिर्जा गुलाम वो साढ़े तो 6-7 मील के फासले 7 ਮੀਲ ਦੇ ਫਾਸਲੇ। ਅੱਛਾ ਵੇਲਾ ਕਿਹੜਾ ਤੁਹਾਨੂੰ ਚੰਗਾ ਲੱਗਦਾ ਹੈ? ਅੱਜ ਦਾ ਵੇਲਾ ਚੰਗਾ ਸੀ ਜਾਂ ਉਹ ਵੇਲਾ ਚੰਗਾ? ਉਹ ਵੇਖੋ ਜੋ ਤੇ ਬਚਪਨਾ ਸੀ ਉਹ ਤਾਂ ਕਿਸੇ ਚੀਜ਼ ਦਾ ਵਾਧੇ ਘਟ ਦਾ ਪਰਵਾਹ ਦਾ ਪਤਾ ਹੀ ਨਹੀਂ ਕਰ ਕੋਈ ਪਤਾ ਹੀ ਨਹੀਂ ਜਦੋਂ ਜ਼ਿੰਮੇਵਾਰੀ ਕੋਈ ਸੀ ਜਦੋਂ ਇੱਧਰ ਆ ਕੇ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਫਿਰ ਜਦੋਂ ਬਾਲਗ ਹੋਇਆ ਤਾਂ ਫਿਰ ਜ਼ਿੰਮੇਵਾਰੀ ਪਈਆਂ ਨੇ ਫਿਰ ਹੋਰ ਤਰ੍ਹਾਂ ਦਾ ਜ਼ਮਾਨਾ ਵੇਖੋ। ਅੱਛਾ ਜਿਹੜਾ ਤੁਹਾਡਾ ਘਰ ਸੀਗਾ ਉਹ ਕਿਸ ਤਰ੍ਹਾਂ ਦਾ ਘਰ ਸੀ? ਕੀ ਉੱਥੇ ਯਾਦਾਂ ਤੁਹਾਡੀਆਂ ਜੁੜੀਆਂ? ਮਸਜਿਦ ਦੇ ਨਾਲ ਮਸਜਿਦ ਦੇ ਪਿਛਲੇ ਪਾਸੇ ਬੈਕ ਸਾਈਡ ਜਿਸ ਮਸਜਿਦ ਦੀ ਲਹਿੰਦੀ ਪਾਸੇ ਉਹ ਸਾਡੀ ਹਵੇਲੀ ਸੀ। ਅਸੀਂ ਉੱਥੇ ਇੱਕ ਜੋੜੀ ਬਣਾਈ ਸੀ ਦਰਖਤ ਲੱਗੇ ਸਾਰਾ ਬੈਠਣ ਵਾਲੀ ਬਾਹਰ ਜਗ੍ਹਾ ਬਣਾਈ ਹੋਈ ਸੀ। ਅੱਛਾ ਤੇ ਉਹਦੇ ਨਾਲ ਸਾਡਾ ਘਰ ਸੀ। ਹੁਣ ਉਹ ਅਜੀਤ ਸਿੰਘ ਨੇ ਆਖਿਆ ਸੀ ਕਿ ਵੀ ਮੈਂ ਤੁਹਾਡੇ ਘਰ 'ਚ ਆ ਤੇ ਇਹ ਤੁਹਾਡੇ ਜੁੜੇ ਤੇ ਮਸਜਿਦ ਜਗ੍ਹਾ ਜਿਹੜੀ ਇਹ ਸਭ ਗੁਰਦੁਆਰਾ ਬਣਾ ਲਿਆ ਹੈ। ਗੁਰਦੁਆਰਾ ਬਣ ਗਿਆ ਤੇ ਗੁਰਦੁਆਰਾ ਜਿਹੜਾ ਉਹਦੀ ਦੀਵਾਰ ਤੇ ਮੇਰੇ ਘਰ ਦੀ ਦੀਵਾਰ ਇੱਕ ਆ। ਸਾਂਝੀ। ਮੈਂ ਕਿਹਾ ਬਿਲਕੁਲ ਇਸ ਤਰ੍ਹਾਂ ਬਣਨਾ ਹੈ ਜੇ ਮਸਜਿਦ ਥਾਂ ਬਣਾਇਆ ਗੁਰਦੁਆਰਾ ਤੱਕ ਬਾਜ਼ਾਰ ਤੱਕ ਤੇ ਫਿਰ ਤੁਹਾਡੇ ਵਾਲਾ ਘਰ ਮੇਰਾ ਇਹ ਘਰ ਹੈਗਾ। ਨਾਲੇ ਮੇਰਾ ਭਾਈ ਅੱਗਾ ਸੋ ਅਜੀਤ ਸਿੰਘ ਸੀਗਾ ਉਹਨੇ ਕਿਹਾ ਅਜੀਤ ਸਿੰਘ ਸਾਡਾ ਵੱਡਾ ਭਾਈ ਸੀ ਤੇ 5-6 ਸਾਲ ਫੌਤ ਹੋ ਗਿਆ ਗਾ। ਅੱਛਾ 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 ਉੱਥੇ ਜਿਹੜੇ ਹੁਣ ਲੌਂਗੋਵਾਲ ਦੇ ਵਾਸੀ ਲੋਕ ਨੇ ਉੱਥੇ ਜਿਹੜੇ ਵਸ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ? ਉਹਨਾਂ 'ਚ ਕੋਈ ਨਹੀਂ ਗਾ ਜਿਹੜਾ ਮੇਰੀ ਉਮਰ ਦਾ ਹੋਵੇ। ਸਾਰੇ ਬਾਰਬੂਗੇ ਕ੍ਰਿਸਚਨ ਜਿਹੜੇ ਸਨ ਤੇ ਬਾਕੀ ਤਾਂ ਇਹਦਾ ਕੋਈ ਨਹੀਂ। ਬਾਕੀ ਫਿਰ ਉਦੋਂ ਗੱਲ ਹੋਈ ਤੇ ਮੈਂ ਦੁਆ ਮੰਗੀ ਸੀ। ਮੈਂ ਕਿਹਾ ਵੀ ਮੇਰਾ ਪਿੰਡ ਹੈ ਮੇਰੇ ਭਰਾ ਜੇ अल्लाह का सुख खुशी बच्चों कोई दुश्मनी ना हो आपसे। मैं उन्हें पूछा मैं कोई दुश्मनी पर उन्हें कहने बिल्कुल कोई नहीं सारे मैं कहा दुआ मंगना भी अल्लाह ताला तुहानू हमेशा महफूज रखे ते खुश रखे। मतलब पिंड वाले ਨੂੰ ਇਹੀ स्नेहा प्यार ਮੁਹੱਬਤ ਆਉਂਦਾ ਜਿਉਂਦੇ ਵਸਦੇ ਰਹੋ। ਚਲੋ ਜੀ ਮਿਹਰਬਾਨੀ ਤੁਹਾਡਾ ਸ਼ੁਕਰੀਆ। ਲਓ ਜੀ ਬਜ਼ੁਰਗਾਂ ਨਾਲ ਕੀਤੀ ਗੱਲਬਾਤ ਇਹ ਉਹ ਗਵਾਹ ਨੇ ਚਸ਼ਮਦੀਦ ਇਹੀ ਉਹ ਸਬੂਤ ਨੇ ਜਿਨ੍ਹਾਂ ਨੇ ਉਹ ਵੰਡ ਵੇਲੇ ਉਹ ਸਾਰਾ ਜਿਹੜਾ ਹੈ ਉਹ ਵੇਲਾ ਆਪਣੇ ਪਿੰਡ 'ਤੇ ਹੰਡਾਇਆ ਔਰ ਅੱਜ ਵੀ ਇਹਨਾਂ ਨੂੰ ਉਹ ਪਿੰਡ ਚੇਤੇ ਆਉਂਦੇ ਨੇ।
ਇਸੇ ਕਰਕੇ ਹੀ ਇਸ ਤਰ੍ਹਾਂ ਦੀ ਵੀਡੀਓਜ਼ ਆਪ ਜੀ ਦੇ ਰੂਬਰੂ ਕਰਦੇ ਹਾਂ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੇ ਉਹ ਯਾਰ ਸੱਜਣ ਮਿੱਤਰ ਭਰਾ ਜਿਹੜੇ ਵਿਛੜ ਗਏ ਨੇ ਪਿਛਲੇ 73 ਵਰ੍ਹਿਆਂ ਤੋਂ, ਇਹਨਾਂ ਨੂੰ ਕਿਸੇ ਨਾ ਕਿਸੇ ਰਾਹੀਂ ਆਪਸ 'ਚ ਮਿਲਾਇਆ ਜਾਏ, ਬਿਠਾਇਆ ਜਾਏ, ਇਹਨਾਂ ਦੀ ਗੱਲਬਾਤ ਕਰਾਈ ਜਾਏ, ਕਿਉਂਕਿ ਇਹ ਯਾਦਾਂ ਜਿਹੜੀਆਂ ਨੇ ਕਦੀ ख़त्म ਨਹੀਂ ਹੁੰਦੀਆਂ। ਸੋ ਇਸੇ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੇ ਨਾਲ ਕੋਈ ਹੋਰ ਕਹਾਣੀ ਲੈ ਕੇ। ਰੱਬ ਰੱਖਾ ਜੀ।